ਹਾਂਜੀ ਬੇਲੀਓ ਇਸ ਵੇਲੇ ਅਸੀਂ ਬੈਠੇ ਹਾਂ ਡੇਰਾ ਰੈਸਟੋਰੈਂਟ ਲਾਹੌਰ ਤੇ ਔਰ ਦੋਸਤ ਆਏ ਹੋਏ ਅਮਰੀਕ ਸਿੰਘ ਔਰ ਬਾਕੀ ਸਾਰੇ ਨਿਊਜ਼ੀਲੈਂਡ ਤੋਂ ਅਮਰੀਕਾ ਤੋਂ ਮਹਿਫਲ ਜੰਮੀ ਹੈ। ਅਸੀਂ ਇੰਜੋਏ ਕਰ ਰਹੇ ਹਾਂ ਤੇ ਸੋਚਿਆ ਕਿ ਤੁਹਾਨੂੰ ਵੀ ਦਿਖਾਈਏ ਕਿ ਕਿੰਜ ਜੀਣਾ ਚਾਹੀਦਾ ਪੰਜਾਬੀਆਂ ਨੂੰ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬਾਕੀ ਪੰਜਾਬੀ ਡਾਇਸਪੋਰਾ ਦੇ ਲੋਕ ਜਦੋਂ ਮਿਲਦੇ ਆ ਤੇ ਕਿੰਜ ਇੰਜੋਏ ਕਰਦੇ ਆ, ਜ਼ਿੰਦਗੀ ਦੇ ਅਸਲ ਰੂਪ ਕਿੰਜ ਸਾਹਮਣੇ ਆਉਂਦੇ ਆ। ਅੱਜ ਤੁਹਾਨੂੰ ਸਾਰੇ ਦਿਖਾਵਾਂ। ਅੱਜ ਕੱਲ ਦਾ ਕੀ ਵਾਕਿਆ ਹੋਇਆ ਜ਼ਰਾ ਦੱਸ। ਕੱਲ ਦਾ ਵਾਕਿਆ ਹੋਇਆ ਜੀ, ਵੇਖੋ ਸਿੰਗਰਾਂ ਦੀ ਜਿਹੜੀ ਵਾਕਿਆ ਹੈ ਤਹੀਨ ਹੋਈ ਹੈ ਕੱਲ। ਦੋ ਜਿਹੜੇ ਹਮੇਸ਼ਾ ਜਿਹੜੀ ਰੋਟੀ ਦਾ ਟਾਈਮ ਹੁੰਦੀ ਰੋਟੀ ਦੇ ਟਾਈਮ ਜਿਹੜੀ ਹੁੰਦੀ ਹੈ ਆਪਣੇ ਪੰਜਾਬੀਆਂ ਦੀ, ਸੋ ਦੋ ਗਾਇਕ ਜਿਹੜੇ ਮਸ਼ਹੂਰ ਨੇ ਚੜ੍ਹਦੇ ਪੰਜਾਬ ਦੇ, ਉਹ ਗਾ ਰਹੇ ਦਿਖਾ ਵੀ ਦਈਏ ਨਿਊਜ਼ੀਲੈਂਡ ਦੇ ਜੀ। ਤੁਹਾਨੂੰ ਗਾਇਕ ਵੀ ਦਿਖਾਤੇ ਨੇ। ਸੋ ਆਪਣੇ ਇੰਸਟਰੂਮੈਂਟ ਦੇ ਨਾਲ ਹਾਂ ਤੇ ਉਧਰੋਂ ਗੁਲਾਬ ਜਾਮਣ ਆ ਗਏ। ਮਿੱਠਾ ਆ ਜਾਏ ਤਾਂ ਹਮੇਸ਼ਾ ਪੰਜਾਬੀ ਜਿਹੜੇ ਨੇ ਫਿਰ ਹਰਸ਼ਾ ਭੁੱਲ ਜਾਂਦੇ ਤੇ ਸਾਰੇ ਖਾ ਰਹੇ ਸਨ ਤੇ ਇਧਰੋਂ ਭਾਜੀ ਹੋਰੀ ਗਾ ਰਹੇ ਸੀ ਤੇ ਫਿਰ ਉਹਨਾਂ ਦੀ ਵੀਡੀਓ ਬਣਾਈ ਔਰ ਇਹਨਾਂ ਨੂੰ ਫਿਰ ਰੋਕ ਦਿੱਤਾ। ਮੈਂ ਕਿਹਾ ਵੀ ਹੁਣ ਅਸੀਂ ਇਸ ਤੋਂ ਰੋਕ ਰਹੇ ਹਾਂ ਕਿ ਮਿੱਠਾ ਆ ਗਿਆ। ਇਹਨਾਂ ਨੂੰ ਦੱਸਿਆ ਫਿਰ ਅੱਜ ਵੀ ਗਾਉਣ ਵਾਲੇ ਬੰਦੇ ਦੀ ਤੋਹੀਨ ਨਹੀਂ ਕਰਨੀ, ਅੱਜ ਐਵੇਂ ਨਹੀਂ ਕਰਨਾ। ਮਿੱਠਾ ਪਹਿਲੇ ਜਾਂ ਬਾਅਦ ਜਿਸ ਟਾਈਮ ਵੀ ਖਾਣਾ ਅੱਜ ਭਾਜੀ ਮਿੱਠਾ ਮੰਗਾਉਣਾ ਹੀ ਨਹੀਂ। ਇੱਧਰ ਨੂੰ ਮਾਰੋ ਨਾ ਕੈਮਰਾ, ਇੱਧਰ ਨੂੰ ਮਾਰੋ। ਸਾਰੇ ਵੇਖੋ ਕਿੱਡੇ ਗੌਰ ਨਾਲ ਗਾਇਕਾਂ ਦੇਖ ਰਹੇ ਆ। ਮੈਂ ਕਹਿੰਦਾ ਸਾਰੇ ਜੀ ਤਿਆਰ ਬੈਠੇ ਆ ਕਿ ਕਿਸ ਟਾਈਮ ਇਹਨਾਂ ਰੋਕਿਆ ਜਾਣਾ। ਹੋ ਕੁਰਬਾਨ ਜਾਈਏ ਦੁਨੀਆ ਤੇ ਆਏ ਦੇ, ਸਿੱਕੇ ਚੱਲਦੇ ਆ ਕਾਲ ਸਹਾਇ ਦੇ। ਉਹ ਝੱਲੇ ਤੇਵਰੇ ਨਾ ਜਾਣੀ ਇੱਕੋ ਅੱਖ ਦੇ, ਹਾਏ ਲੋਕੀ ਸ਼ੇਰੇ ਪੰਜਾਬ ਉਹਨੂੰ ਦੱਸਦੇ। ਹੋ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ, ਹਾਏ ਉਹਦੇ ਬੰਨਿਆ ਬੰਨਿਆ ਡੌਲੇ ਤੇ ਕੋਈ ਨੂਰ ਹੁੰਦਾ ਸੀ, ਹਾਏ ਉਹਦੇ ਬੰਨਿਆ ਬੰਨਿਆ ਡੌਲੇ ਤੇ ਕੋਈ ਨੂਰ ਹੁੰਦਾ ਸੀ, ਹਾਏ ਉਹਦੇ ਬੰਨਿਆ। ਉਹ ਸ਼ੁਕਰ ਚੱਕੀ ਆਇਆ ਵੇ ਚੜਦਾ ਮੁਰੇ ਸਾਹਮਣੇ ਬੁਰਜ ਤੇ ਜਾ ਖੜਦਾ। ਅਬਦਾਲੀ ਦੀ ਮੌਜੂਦਾ ਸੰਤਾਨ ਤੋਂ ਕਿਲਾ ਜਿੱਤਿਆ ਲਾਹੌਰ ਸ਼ਾਹਜਮਾਨ ਤੋਂ। ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ, ਆਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਈ ਨੂਰ ਹੁੰਦਾ ਸੀ, ਆਏ ਉਹਦੇ ਬੰਨਿਆ ਬੰਨਿਆ ਡੋਲੇ ਤੇ ਕੋਈ ਨੂਰ ਹੁੰਦਾ ਸੀ, ਆਏ ਉਹਦੇ ਬੰਨਿਆ। ओ कोई रेशमी गोटाए, ओ कोई रेशमी गोटाए, बड़ा अजमाया है ओ डोला नियत दा खोटा है, ओ सुनो नियत दा खोटा है। काला मेरा गजरा, काला मेरा गजरा। ਜੀ ਬਿਲਕੁਲ। ਸੋ ਤੀਜੀ ਵਾਰ ਆਉਣ ਦਾ ਮੌਕਾ ਮਿਲਿਆ, ਸੋ ਮੈਨੂੰ ਬੜਾ ਚੰਗਾ ਲੱਗਿਆ। ਜਦੋਂ ਮੈਂ ਪਹਿਲੀ ਵਾਰ ਆਇਆ ਸੀ ਮੈਂ ਵੀ ਡਰਦਾ ਸੀ ਕਿ ਭਾਈ ਪਾਕਿਸਤਾਨ ਕਿੱਦਾਂ ਹੋਣਾ ਹੈ ਨਾ, ਅਸੀਂ ਕਿੱਦਾਂ ਕਰਾਂਗੇ, ਕਿਹਨੂੰ ਮਿਲਾਂਗੇ, ਕੀ ਕਰਾਂਗੇ। ਸੋ ਕੁਝ ਮਿੱਤਰ ਸੱਜਣ ਤੁਹਾਡੇ ਵਰਗੇ ਜਦੋਂ ਮਿਲੇ ਤਾਂ ਫਿਰ ਦੂਜੀ ਵਾਰੀ ਆਉਣ ਦਾ ਮੌਕਾ ਮਿਲਿਆ, ਬੜਾ ਪਿਆਰ ਮੁਹੱਬਤ ਮਿਲਿਆ। ਫਿਰ ਮੈਂ ਸੋਚਿਆ ਯਾਰ ਫੈਮਿਲੀ ਵੀ ਜ਼ਰੂਰ ਦੇਖਣਾ ਚਾਹੀਦਾ ਕਿ ਸਾਡਾ ਆਪਣਾ ਹੈ ਤੇ ਇਹ ਪਿਛੋਕੜ ਸਾਡਾ ਇੱਥੋਂ ਹੀ ਸ਼ੁਰੂ ਹੋਇਆ ਤੇ ਸਾਨੂੰ ਇਹ ਦੇਖਣਾ ਚਾਹੀਦਾ। ਸੋ ਫੈਮਿਲੀ ਦੇ ਨਾਲ ਆਏ ਆ ਤੇ ਫੈਮਿਲੀ ਨੂੰ ਵੀ ਥੋੜਾ ਸਮਾਂ ਮਿਲਿਆ। ਸੋ ਹੁਣ ਇੱਦਾਂ ਲੱਗਦਾ ਕਿ ਯਾਰ ਜਾਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਦੂਸਰੀ ਵਾਰੀ ਹੁਣ ਥੋੜਾ ਸਮਾਂ ਜਿਹੜਾ ਜ਼ਿਆਦਾ ਲੈ ਕੇ ਆਵਾਂਗੇ ਤੇ ਹੋਰ ਵੀ ਜਿਹੜੀ ਸਾਡੀ ਬਾਕੀ ਪਿੱਛੇ ਫੈਮਿਲੀ ਰਹਿ ਗਈ ਉਹਨਾਂ ਨੂੰ ਵੀ ਇਹ ਜਿਹੜਾ ਤੈਨੂੰ ਗਾਣ ਦਾ ਮੌਕਾ ਵੀ ਮਿਲ ਗਿਆ। ਹਾਂਜੀ ਉਹਦੇ ਲਈ ਤੁਹਾਡਾ ਸ਼ੁਕਰੀਆ ਸਰ। ਆਡੀਅנס ਮਿਲ ਗਈ, ਪਰਫਾਰਮ ਕਰਨ ਦਾ ਮੌਕਾ ਵੀ ਮਿਲ ਗਿਆ। ਪਰਫਾਰਮ ਖੁੱਲ ਕੇ ਗਾਉਣ ਦਾ ਮੌਕਾ ਮਿਲਿਆ। ਪਰ ਉਹ ਦੇਖ ਲਾਂਗੇ ਹੁਣ ਜਦੋਂ ਕੋਈ ਪੇਮੈਂਟ ਆਈ ਤਾਂ ਫਿਰ ਆਪਾਂ ਹੋਰ ਕਲਾਕਾਰ ਫਿਰ ਨਾ ਇਸ ਟਾਈਮ ਵੱਧਦੇ ਆ ਪੈਸੇ। ਸੋ ਬੜਾ ਪਿਆਰ ਜੀ। ਅਮਰੀਕ ਸਿੰਘ ਦੇ ਬੇਟੇ, ਤੁਸੀਂ ਦੱਸੋ ਆਪਣੇ ਬੇਟੇ ਦੇ। ਹਾਂਜੀ ਇਹ ਅਮਰਤ ਜਗੈਤ ਇਹਦਾ ਨਾਂ ਹੈ ਜੀ। ਇਹ ਨਿਊਜ਼ੀਲੈਂਡ ਦਾ ਜੰਪਲ ਆ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਦੇ ਵਿੱਚ ਗੜੁੱਚਿਆ ਔਰ ਪੰਜਾਬ ਨੂੰ ਪਿਆਰ ਕਰਦਾ ਹੈ, ਪੰਜਾਬੀਅਤ ਨੂੰ ਪਿਆਰ ਕਰਦਾ ਹੈ। ਸੋ ਇਸੇ ਕਰਕੇ ਇਹ ਪੰਜਾਬੀ ਜਿਹੜੇ ਗੀਤ ਆ ਉਹ ਦੁਨੀਆ ਭਰ ਬਹੁਤ ਸੋਹਣਾ ਗਾਉਂਦੇ ਆ, ਖਾਸ ਕਰ ਪੰਜਾਬੀ ਤਾਰੀਖ ਨੂੰ ਲੈ ਕੇ ਬਹੁਤ ਕੁਝ ਇਹਨਾਂ ਨੇ ਯਾਦ ਕੀਤਾ। ਆਓ ਖਾਂਦੇ ਪੀਂਦੇ ਸਾਨੂੰ ਵੇਖ ਕੇ ਨਾ ਸੜੀਏ, ਆਂਢ ਤੇ ਗਵਾਂਢ ਚ ਕਦੇ ਨਾ ਲੜੀਏ। ਖਾਂਦੇ ਪੀਂਦੇ ਸਾਨੂੰ ਵੇਖ ਕੇ ਨਾ ਸੜੀਏ, ਆਂਢ ਤੇ ਗਵਾਂਢ ਚ ਕਦੇ ਨਾ ਲੜੀਏ। ਐਵੇਂ ਨਹੀਂ ਲਾਇੜੀ ਤਾਈ ਬਣ ਜਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਕੰਨਿਆ ਕੁਮਾਰੀ ਨੂੰ ਨੀ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ। ਕੰਨਿਆ ਕੁਮਾਰੀ ਨੂੰ ਨੀ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ।
ਓਏ ਛੋੜਾ ਚਮਕੀਲੇ ਬਾਈ ਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਤੁਸੀਂ ਦੱਸੋ ਕਿੰਜ ਦਾ ਲੱਗ ਰਹੀ ਹੈ ਪਾਕਿਸਤਾਨ ਆਣਾ? ਮੈਂ ਜੀ ਪਹਿਲੀ ਵਾਰ ਹੀ ਆਇਆ ਪਾਕਿਸਤਾਨ ਫੈਮਿਲੀ ਦੇ ਨਾਲ, ਤੇ ਇਦਾਂ ਲੱਗਦਾ ਵੀ ਜਿਹੜੇ ਇੱਥੇ ਦੇ ਖੇਤ ਨੇ, ਇੱਥੇ ਦੇ ਲੋਕ ਨੇ, ਇੱਥੇ ਦੀ ਮਿੱਟੀ ਹੈ, ਉਹ ਸਾਰੀ ਆਪਣੀ ਹੈ ਹੀ ਆਪਣੀ। ਸੋ ਬਹੁਤ ਚੰਗਾ ਲੱਗਦਾ, ਸਾਂਝਾ ਪੰਜਾਬ ਬਿਲਕੁਲ ਜੀ ਚੰਗਾ ਸੋ ਬਹੁਤ ਵਧੀਆ ਲੱਗਿਆ। ਭਾਜੀ ਕੁਝ ਦੱਸੋ ਕਿੰਜ ਦਾ ਸਭ ਕੁਝ ਲੱਗ ਰਹੀ ਹੈ, ਖਾਸ ਕਰ ਤੁਸੀਂ ਬੈਠੇ ਹੋ ਅੰਜਮ ਦੇ ਨਾਲ ਘੁੰਮ ਰਹੇ ਹੋ, ਇਹ ਮੁੰਡਾ ਠੀਕ ਹੈ, ਤੰਗ ਤਾਂ ਨਹੀਂ ਕਰ ਰਿਹਾ? ਨਹੀਂ ਜੀ ਨਹੀਂ, ਬਿਲਕੁਲ ਨਹੀਂ ਤੰਗ ਕਰ ਰਿਹਾ ਜੀ, ਪਰ ਹੁਣ ਕੈਮਰੇ ਦੇ ਮੂਹਰੇ ਨਹੀਂ ਦੱਸ ਸਕਦੇ। ਸੋ ਹਾਂਜੀ, ਜੋ ਦੱਸਣਾ ਕੈਮਰੇ ਦੇ ਮੂਹਰੇ ਵੀ ਕਹਿ ਦਿੰਦੇ ਥੋੜਾ ਜਿਹਾ, ਥੋੜੇ ਜਿਹਾ ਵੀ ਬਣਨਗੇ ਕਹਿ ਦੇ ਇਦਾਂ ਹੈਗਾ ਵੀ ਚਲੋ ਜੋ ਕਰਦੇ ਆ ਠੀਕ ਹੈ, ਪਰ ਜਿੱਦਣ ਦੇ ਅਸੀਂ ਆਏ ਹਾਂ ਇਹਨੇ ਸਾਡੀਆਂ ਨਹੀਂ ਆਪ ਭਾਗ ਕੀਤੀ ਹੈ, ਸਾਨੂੰ ਲੱਗਦਾ ਨਹੀਂ ਵੀ ਅਸੀਂ ਉੱਧਰ ਬੈਠੇ, ਸਾਨੂੰ ਲੱਗਦਾ ਵੀ ਘਰੇ ਬੈਠੇ ਆਪਣੇ ਆਪ ਹੀ। ਸਾਡੇ ਤੇ ਦੇਖੋ ਨਾ ਜੀ, ਸਾਡੇ ਦੋਸਤ ਹੋ, ਜਾਣਨ ਵਾਲੇ ਹੋ, ਸਾਡੇ ਕੋਲ ਤਾਂ ਆਉਂਦੇ ਹੋ, ਆਮ ਪਬਲਿਕ, ਆਮ ਲੋਕਾਂ ਦਾ ਕਿੰਜ ਦਾ ਹੈ ਤੁਹਾਡੇ ਨਾਲ ਬਿਹੇਵੀਅਰ? ਮੈਨੂੰ ਲੱਗਦਾ ਵੀ ਮੈਂ 50-60 ਬੰਦਿਆਂ ਨਾਲ ਫੋਟੋ ਕੱਢ ਕੇ ਖਿਚਾਈ ਹੋਣੀ, ਗਲੀ 'ਚ ਜਾਂਦਾ ਮੈਂ, ਉਹ ਸਾਨੂੰ ਘਰ ਇਨਵਾਈਟ ਕਰਦੇ ਆ ਵੀ ਤੁਸੀਂ ਸਾਡੇ ਨਾਲ ਚਲੋ, ਹੁਣੀ ਚਲੋ ਕਰੋ, ਇੰਨਾ ਮਾਣ ਦਿੰਦਾ ਦਿੱਤਾ ਉਹਨੇ, ਸਾਨੂੰ ਬਹੁਤ ਚੰਗਾ ਲੱਗਿਆ। ਨਾਲੇ ਬਾਬੇ ਦੀ ਸਾਡੇ ਦੀ ਧਰਤੀ ਹੈ। ਨਾਲੇ ਇੱਥੇ ਇੱਕ ਹੋਰ ਕਹਿੰਦੇ ਨੇ ਵੀ ਇਹ ਲਹਿੰਦੇ ਪੰਜਾਬ ਵਾਲੇ ਨਾ, ਜਦੋਂ ਇਹਨਾਂ ਕੋਲ ਪੰਜਾਬੀ ਸਿੱਖ ਆਉਂਦੇ ਨੇ ਤੇ ਲੋਕਾਂ ਨੂੰ ਸਮਝਾ ਲੈਂਦੇ ਨੇ। ਤੁਹਾਨੂੰ ਲੱਗਿਆ ਫਿਰ ਸਾਰਿਆਂ ਨੂੰ, ਅਸੀਂ ਜਿੱਥੇ ਗਏ ਹੋ ਸਾਰਿਆਂ ਨੂੰ ਸਮਝਾਇਆ? ਪੂਰਾ ਲੱਗਿਆ, ਜਿੱਥੇ ਜਿੱਥੇ ਅਸੀਂ ਗਏ ਆ ਉੱਥੇ ਝੰਡੇ ਕੱਢੇ ਆ ਜਾ ਕੇ। ਨਹੀਂ ਵੀ ਐ ਤਾਂ ਨਹੀਂ ਲੱਗਾ ਵੀ ਤੁਹਾਨੂੰ ਵੀ ਅਸੀਂ ਕਿਸੇ ਨੂੰ ਕਿਹਾ ਵੀ ਤੁਸੀਂ ਇਹਨਾਂ ਨਾਲ ਫੋਟੋ ਖਿਚਾਉਣੀ ਆ, ਇਹਨਾਂ ਨਾਲ ਚੰਗੇ ਹੋ ਗਏ, ਆਰਟੀਫੀਸ਼ੀਅਲ ਤਾਂ ਨਹੀਂ ਸੀ ਕੁਝ, ਸਾਰਾ ਜੈਨੂਇਨ ਸੀਗਾ, ਸਾਰਾ ਕੁਝ ਜੈਨੂਇਨ ਸੀ। ਹੁਣ ਅਸੀਂ ਮਾਹੌਲ ਵਿੱਚ ਸੀਗੇ, ਉੱਥੇ ਮਾਲ 'ਚ ਥੋੜਾ ਤੁਸੀਂ ਕਿਸੇ ਨੂੰ ਭੇਜਣਾ। ਉਹ ਪਤਾ ਕੀ ਹੋਇਆ ਜੀ, ਮਾਲ ਦੇ ਵਿੱਚ ਅਸੀਂ ਖੜੇ ਆ, ਮੁੰਡੇ ਦੋ ਪਿੱਛੋਂ ਆਏ, ਮੈਨੂੰ ਮਿਲ ਗਏ, ਭਾਜੀ ਸਤਿ ਸ੍ਰੀ ਅਕਾਲ, ਤੁਸੀਂ ਇੰਡੀਆ ਤੋਂ ਸੱਚੀਆਂ ਮੁਹੱਬਤਾਂ, ਹਾਂ ਇਹ ਆ ਰਹੇ ਸੀ, ਹਾਂ ਤੁਰੇ ਆ ਰਹੇ ਸੀ ਤੇ ਦੋ ਤਿੰਨ ਬੰਦਿਆਂ ਨੇ ਰੋਕ ਲਿਆ ਤੇ ਫੋਟੋ ਕਰਾਉਣੀ ਆ, ਇਹਨਾਂ ਨੇ ਵੀ ਪੱਗ ਬੰਨੀ ਹੋਈ, ਭਾਜੀ ਹੋਣਾ, ਤੇ ਇਹਨੇ ਨਹੀਂ ਸੀ ਬੰਨੀ। ਇੱਕ ਭਾਜੀ ਉਹ ਅੱਗੇ ਪਰੇ ਬੈਠੇ ਨੇ, ਤੇ ਇਹਨਾਂ ਨਾਲ ਫੋਟੋ ਕਰਾਉਣ ਲੱਗੇ ਤੇ ਭਾਜੀ ਨੂੰ ਲੱਗ ਹੋਏ, ਮੈਂ ਕਿਹਾ ਤੁਸੀਂ ਆ ਜਾਓ, ਤੁਹਾਨੂੰ ਨਹੀਂ ਹੋਣਾ। ਪਿਛਲੇ ਦਿਨ ਮੇਰੇ ਕੋਲ ਨਾ ਰਾਜ ਬਰਿੰਦਰ ਸਿੰਘ ਆਇਆ ਤੇ ਅਸੀਂ ਉਹਨਾਂ ਦੇ ਪਿੰਡ ਗਏ ਤੇ ਉਹਨੂੰ ਵੀ ਮੈਂ ਕਹਿ ਰਿਹਾ ਸੀ, ਉਹਨੇ ਪੱਗ ਨਹੀਂ ਪਾਈ ਸੀ। ਮੈਂ ਕਿਹਾ ਰਾਜ, ਇਹਨਾਂ ਨੂੰ ਤਾਂ ਦੱਸਿਆ ਹੋਇਆ ਨਾ ਵੀ ਤੂੰ ਅਮਰੀਕਾ ਤੋਂ ਆਇਆ ਹੈ ਤੇ ਤੂੰ ਰਾਜ ਬਰਿੰਦਰ ਸਿੰਘ ਤੇਰਾ ਨਾਂ ਹੈ, ਸਿੰਘ ਤੇਰੇ ਨਾਲ ਲੱਗਦਾ ਹੈ, ਤੇ ਇਹ ਮੰਨੀ ਬੈਠੇ ਨੇ, ਤੂੰ ਕਿਸੇ ਨਾਲ ਵੈਸੇ ਆ ਤੇ ਤੈਨੂੰ ਇੱਥੇ ਨਾ ਕਿਸੇ ਨੇ ਜਾਣਨਾ ਵੀ ਨਹੀਂ ਵੀ ਕੌਣ ਬੰਦਾ ਹੈ। ਇੱਥੇ ਪੱਗ ਦੀ ਰਿਸਪੈਕਟ ਹੈ, ਪੱਗ ਪਾ ਕੇ ਆਓਗੇ ਤੇ ਰਿਸਪੈਕਟ ਦੀ ਗੱਲ ਦੱਸਦਾ ਮੈਂ, ਜਦੋਂ ਅਸੀਂ ਉਤਰੇ ਆ ਸਿਕਿਉਰਿਟੀ ਚੈੱਕ ਹੋਇਆ, ਸਾਡਾ ਇਮੀਗ੍ਰੇਸ਼ਨ ਚੈੱਕ ਹੋਇਆ, ਉਹ ਕਹਿੰਦੇ ਸਰਦਾਰ ਜੀ ਅਸੀਂ ਸਰਦਾਰਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ, ਤੁਸੀਂ ਇੱਕ ਜਾਣੇ ਨੇ ਆਉਣਾ ਵਾਪਸ ਆਉਣ ਦੇ ਬਾਅਦ ਦੱਸਣਾ ਵੀ ਅਸੀਂ ਆ ਗਏ ਹਾਂ, ਤੁਹਾਨੂੰ 12-8 ਸਾਨੂੰ ਨਹੀਂ ਆਉਣ ਦੀ ਲੋੜ, ਮਤਲਬ ਨਿਕਲ ਕੇ ਜਥੇਦਾਰ ਰਹਿੰਦਾ, ਇੱਕ ਬੰਦੇ ਦਾ ਹੀ ਪਾਸਪੋਰਟ ਚੈੱਕ ਕਰਨਗੇ, ਬਾਕੀ ਇਹਨਾਂ ਨੂੰ ਕਹਿੰਦੇ ਕੋਈ ਨਹੀਂ, ਸਾਨੂੰ ਕੋਈ ਹੁਣ ਮਸਲਾ ਤੁਸੀਂ ਮੈਂ ਹੋਰ ਤੁਹਾਨੂੰ ਗੱਲ ਦੱਸਦਾ, ਜੋ ਤੁਹਾਡੇ ਤੇ ਇਤਬਾਰ ਹੈ। ਹੁਣ ਮੈਂ ਤੁਹਾਨੂੰ ਉਹਦੀ ਅਤਵਾਰ ਦੀ ਗੱਲ ਦੱਸਦਾ। ਸਾਡੇ ਜਿੱਥੇ ਇੰਡੀਗੋ 'ਚ ਰਹਿੰਦੇ ਆ, ਉਹ ਲੰਘਾਉਂਦੇ ਆ ਨਾ ਦੂਏ ਦੇ ਵਿੱਚੋਂ, ਮੈਟਲ ਡਿਟੈਕਟਰ ਦੇ ਵਿੱਚ, ਉਹ ਉੱਥੇ ਆਪਣੇ ਜਨਾਨੀਆਂ ਖੜੀਆਂ, ਔਰਤਾਂ ਖੜੀਆਂ, ਉਹ ਕਹਿੰਦੀ ਸਰਦਾਰ ਜੀ ਸਾਨੂੰ ਯਕੀਨ ਆ ਤੁਸੀਂ ਇੱਧਰ ਦੀਆਂ ਲੰਘ ਜਾਓ, ਕਹਿੰਦੇ ਸਾਨੂੰ ਕਹਿੰਦੇ ਵਿੱਚ ਲੰਘਣ ਦੀ ਲੋੜ ਨਹੀਂ। ਮਾਣ ਹੀ ਮਿਲਿਆ ਜੀ, ਬਹੁਤ ਪਿਆਰ ਮਿਲਦਾ ਜੀ। ਮੁਹੱਬਤਾਂ ਹੈਗੀਆਂ ਇੱਥੇ ਲੋਕਾਂ ਦੀਆਂ, ਔਰ ਯਕੀਨਨ ਬਹੁਤ ਮੁਹੱਬਤ ਰੱਖਦੇ ਨੇ ਇੱਥੇ ਦੇ ਲੋਕ, ਚੜ੍ਹਦੇ ਪੰਜਾਬ ਦੇ ਲੋਕ ਵਾਸਤੇ। ਬੜਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦਾ, ਜਿਹਦੇ ਜ਼ਰੀਏ ਇਹ ਪਤਾ ਲੱਗ ਗਿਆ ਲੋਕਾਂ ਨੂੰ ਕਿ ਯਾਰ ਉਹ ਗੱਲ ਨਹੀਂ ਹੈ ਜਿਹੜੀ ਆਪਾਂ ਸੋਚਦੇ ਸੀ। ਤੇ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ। ਔਰ ਅਮਰੀਕ ਜੀ ਇੱਥੇ ਨਾ ਰੋਟੀ ਵੀ ਬੜੇ ਟਾਈਮ ਤੇ ਆ ਜਾਂਦੀ, ਬਸ ਅੱਜ ਲੇਟ। ਚਲੋ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ, ਮੈਂ ਕਿਹਾ ਵੀਡੀਓ ਬਣ ਰਹੀ ਆ, ਪਰ ਚਲੋ ਕੋਈ ਗੱਲ ਨਹੀਂ। ਰੋਟੀ ਇਸ ਤਰ੍ਹਾਂ ਕਰਤੀ ਆ, ਗਾਣਾ ਗੂੜਾ ਸੁਣਾ ਲੈਣ। ਇਹਨਾਂ ਨੇ ਆਪ ਹੀ ਰੋਕੀ ਹੋਈ ਆ ਵੀ ਅਜੇ ਗਾਣਾ ਗਾ ਲੈਣ ਤੇ ਫਿਰ ਰੋਟੀ ਬਾਅਦ ਚ ਆਵੇ। ਆਡੀਅנס ਸਰੋਤਿਆਂ ਦਾ ਵੀ ਜ਼ਰੂਰੀ ਹੈ। ਜਿਹੜੀ ਵਾਰਾਂ ਮੈਂ ਨਜ਼ਰ ਨਾ ਲੱਗ ਜਾਵੇ, ਉਹ ਤੇਰੀ ਨਜ਼ਰ ਉਤਾਰ। ਓ ਚੰਨ ਤੂੰ ਵਧ ਸੋਹਣਾ ਢੋਲ ਤੂੰ, ਸਾਰਿਆਂ ਤੂੰ ਵਖ ਅਨਮੋਲ ਤੂੰ, ਓ ਚੰਨ ਤੂੰ ਵਧ ਸੋਹਣਾ ਢੋਲ ਤੂੰ, ਸਾਰਿਆਂ ਤੂੰ ਵਖ ਅਨਮੋਲ ਤੂੰ। ਹੁਸਨ ਤੇਰੇ ਦਾ ਮਾਇਆ, ਹੁਸਨ ਤੇਰੇ ਦਾ ਮਾਇਆ, ਦੁਨੀਆ ਤੇ ਰੋਲਾ,
शाला नजरां ना लगनी ढोला वे ओ शाला नजरां ना लगनी ढोला ਨਹੀਂ ਜੀ ਟੂੰਬਾ ਬਹੁਤ ਡਿਫਰੈਂਟ ਹੈ ਪਤਾ ਡਿਫਰੈਂਟ ਹੈ ਹਾਂ ਮੇਰੀ ਟੂੰਬਾ ਬਹੁਤ ਡਿਫਰੈਂਟ ਹੈ ਨਵੀਂ ਨਵਾਂ ਤਾਂ ਨਹੀਂ ਪੁਰਾਣਾ ਹੈ ਜੀ ਇਹ ਜਿਹੜੇ ਉਹ ਢਾਡੀ ਨਹੀਂ ਹੁੰਦੇ ਸੀ ਗਾਉਂਦੇ ਕਵਿਸ਼ਰੀ ਇਹ ਉਹਨਾਂ ਦੇ ਕੋਲ ਹੁੰਦਾ ਜੀ हाँ जी भैन ਆਉਂਦਾ ਜੀ ਆਣ ਦੇ ਬਿਲਾ ਜਿਜਕ ਆਣ ਦੇ ਤੇਰੇ ਦਿਲ ਵਿੱਚ ਉੱਠਦਾ ਵੀ ਰਾਗ ਜੱਟੀਏ ਜਿਵੇਂ ਕਾਮਾ ਗਾਟਾ ਮਾਰੂ ਦਾ ਜਹਾਜ਼ ਜੱਟੀਏ ਤੇਰੇ ਦਿਲ ਵਿੱਚ ਉੱਠਦਾ ਵੀ ਰਾਗ ਜੱਟੀਏ ਜਿਵੇਂ ਕਾਮਾ ਗਾਟਾ ਮਾਰੂ ਦਾ ਜਹਾਜ਼ ਜੱਟੀਏ ਤੇਰਾ ਮੱਥਾ ਜਿਵੇਂ ਦੇਸ਼ ਨੀ ਆਜ਼ਾਦ ਜੱਟੀਏ ਮੈਨੂੰ ਤੇਰੇ ਵਿੱਚੋਂ ਦਿਸਦਾ ਪੰਜਾਬ ਜੱਟੀਏ ਤੇਰਾ ਮੱਥਾ ਜਿਵੇਂ ਦੇਸ਼ ਨੀ ਆਜ਼ਾਦ ਜੱਟੀਏ ਮੇਰੇ ਵਿੱਚੋਂ ਦਿਸਦਾ ਪੰਜਾਬ ਜੱਟੀਏ ਕੈਸੀ ਆਜ਼ਾਦੀ ਪਾਈ ਪਹਿਲੀ ਵਾਰੀ ਬੱਚਿਆਂ ਨੂੰ ਮੱਤ ਦਿੰਦੀ ਵੇਖੀ ਮੈਨੂੰ ਜਮਲੇ ਦੀ ਤੇਰੇ ਇੱਕ ਮਿੰਟ ਵਿੱਚੋਂ ਬਸ। ਲੱਗੇ ਦਰਵੇਸ਼ੀ ਉਹ ਜਦੋਂ ਸੱਚੇ ਮਨੋਂ ਤੂੰ ਤੇ ਆਵੇਂ ਭਗਵਾਨ ਜਿਵੇਂ ਬੰਦਗੀ ਮਰਾਦ ਸ਼ਾਦੀ ਕਰਦਾ ਏ। ਵਾਹ 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 ਜਦੋਂ ਚਰਖੇ ਤੇ ਕਰੇ ਤੂੰ ਰਿਆਜ਼ ਜੱਟੀਏ ਦੇਵਾਂ ਆਲਮ ਲੋਹਾਰ ਦਾ ਖਿਤਾਬ ਜੱਟੀਏ ਮੈਨੂੰ ਤੇਰੇ ਵਿੱਚੋਂ ਦਿਸਦਾ ਪੰਜਾਬ ਜੱਟੀਏ ਮੈਨੂੰ ਤੇਰੇ ਵਿੱਚੋਂ ਦਿਸਦਾ ਪੰਜਾਬ ਜੱਟੀਏ वाह ਮੈਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਣ ਲੱਗਿਆ ਜਿੰਦੇ ਚ ਬਹੁਤ ਸਾਰੇ ਲੋਕ ਤੋਂ ਪਹਿਲੇ ਜਾਣਦੇ ਹੋਣਗੇ ਜਿਹੜੇ ਨਹੀਂ ਜਾਣਦੇ ਇਹ ਹਨ ਬਾਬਰ ਜਲੰਧਰੀ ਜੀ ਜਦੋਂ ਅਸੀਂ ਕੋਈ 11 ਸਾਲ ਪਹਿਲੇ ਪ੍ਰੈਕਟੀਕਲੀ ਕੋਈ ਪੰਜਾਬੀ ਦਾ ਕੰਮ ਸ਼ੁਰੂ ਕੀਤਾ ਸੀ ਤੇ 11 ਸਾਲ ਪਹਿਲੇ ਜਿਹੜੇ ਲੋਕ ਮੈਨੂੰ ਨਜ਼ਰ ਆਏ ਸੀ ਉਹਨਾਂ ਦੇ ਵਿੱਚ ਇੱਕ ਇਹੀ ਸੀ ਸੋ ਇੱਕ ਲੰਬਾ ਯਤਨ ਕੀਤਾ ਇਹਨਾਂ ਨੇ ਸਿੱਖ ਮੁਸਲਿਮ ਫਰੈਂਡਸ਼ਿਪ ਰਾਹੀਂ ਉਸ ਵੇਲੇ ਬਹੁਤ ਔਖ ਸੀ ਉਸ ਵੇਲੇ ਜਿਹੜੇ ਬੱਚੇ ਕੰਮ ਕਰ ਰਹੇ ਸੀ ਉਦੋਂ ਬਿਲਕੁਲ ਬੱਚਾ ਹੀ ਸੀ ਤੇ ਅੱਜ ਬਾਬਰ ਜਦੋਂ ਲੋਕਾਂ ਨੂੰ ਬੈਠਾ ਦੇਖਦੇ ਹੋ ਜੋ ਤੁਹਾਡਾ ਸੁਪਨਾ ਸੀ ਉਹ ਪੂਰਾ ਹੋਇਆ ਔਰ ਮੈਂ ਇੱਕ ਹੋਰ ਚੀਜ਼ ਨੋਟ ਕੀਤੀ ਹੈ ਕਿ ਤੁਹਾਨੂੰ ਕੋਈ ਖੁਦ ਨਮਾਈ ਤੁਹਾਨੂੰ ਕੋਈ ਨਮਾਇਸ਼ ਕੋਈ ਸ਼ੋਹਰਤ ਉਹਦੀ ਕਦੇ ਨਹੀਂ ਰਹੀ ਨਾ ਕੋਈ ਬਹੁਤ ਅੱਗੇ ਆਉਣ ਦੀ ਸਟੇਜਾਂ ਤੇ ਇੱਕ ਤੁਹਾਡੀ ਖਾਹਿਸ਼ ਬੈਕ ਐਂਡ ਤੇ ਰਹਿ ਕੇ ਜੋ ਤੁਸੀਂ ਕੰਮ ਕੀਤਾ ਉਹ ਮੈਂ ਜਾਣਦਾ ਕਿ ਬਹੁਤ ਵੱਡਾ ਕੰਮ ਸੀ ਤੇ ਦੱਸੋ ਹੁਣ ਖੁਸ਼ੀ ਹੁੰਦੀ ਹੈ ਕਿ ਯਾਰ ਜੋ ਸੋਚਿਆ ਸੀ ਅੱਜ ਪੂਰਾ ਕਰ ਲਿਆ ਜਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀ ਸਾਂਝ ਲਈ ਉਦੋਂ ਬੜੀਆਂ ਮੁਸ਼ਕਲਾਂ ਆਈਆਂ ਹਰ ਬੰਦਾ ਰੋਕਦਾ ਵੀ ਸੀ ਸਰਕਾਰਾਂ ਵੱਲੋਂ ਵੀ ਪ੍ਰੈਸ਼ਰ ਸੀ ਲੇਕਿਨ ਅੱਜ ਜਦੋਂ ਇਹ ਰੌਣਕਾਂ ਲੱਗੀਆਂ ਵੇਖੀ ਦੀਆਂ ਨੇ ਤੇ ਨਜ਼ਰ ਆਉਂਦਾ ਹੈ ਕਿ ਕੋਈ ਕੰਮ ਜਿਹੜਾ ਹੋਇਆ ਸੀ ਬੂਟਾ ਲਾਇਆ ਸੀ ਉਹ ਵੱਧ ਲਿਆ ਫੁੱਲ ਰਿਹਾ ਤੇ ਖੁਸ਼ੀ ਇਹ ਜ਼ਾਹਰੀ ਗੱਲ ਹੈ ਲੇਕਿਨ ਗੱਲ ਹੈ ਕਿ ਜਦੋਂ ਸਾਂਝ ਲਈ ਤੁਸੀਂ ਦਿਲੋਂ ਕੁਝ ਕਰਦੇ ਹੋ ਉਹਦਾ ਮਤਲਬ ਆ ਨਹੀਂ ਕਿ ਤੁਸੀਂ ਉਹਦੇ ਬਦਲੇ ਰਿਵਾਰਡ ਲੈਣਾ ਹੈ ਬਹੁਤ ਅੱਛੀ ਇਹ ਜਿਵੇਂ ਸਭ ਕੁਝ ਦੇਖ ਰਹੇ ਰੌਣਕਾਂ ਲੱਗ ਰਹੀਆਂ ਸਾਡਾ ਨਾਂ ਰਵੇ ਨਾ ਰਵੇ ਲੇਕਿਨ ਜਿਹੜੇ ਯਾਦ ਕਰਨ ਵਾਲੇ ਨੇ ਯਾਦ ਕਰਦੇ ਨੇ ਤੇ ਇਹ ਰੌਣਕਾਂ ਚੱਲਦੀਆਂ ਰਹਿਣਗੀਆਂ ਲੱਗੀਆਂ ਰਹਿਣਗੀਆਂ ਔਰ ਇਨਸ਼ਾਅੱਲਾ ਆਉਣ ਵਾਲਾ ਵਕਤ ਇਸ ਤੋਂ ਦੁੱਗਣਾ ਹੋਏਗਾ ਜਿਵੇਂ ਅੱਜ ਪਾਕਿਸਤਾਨ ਸਰਕਾਰ ਨੇ 6700 ਸਿੱਖ ਯਾਤਰੀ ਬੁਲਾਏ ਨੇ ਤੇ ਉਹ ਜਿਵੇਂ ਜਿਵੇਂ ਆ ਰਹੇ ਨੇ ਪਾਕਿਸਤਾਨ ਦਾ ਇੱਕ ਚੰਗਾ ਨਾਮ ਦੁਨੀਆ ਤੱਕ ਜਾ ਰਿਹਾ ਹੈ ਕਿ ਅਸੀਂ ਪਿਆਰ ਕਰਨ ਵਾਲੇ ਲੋਕ ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਆਓ ਆਪਣਿਆਂ ਨਾਲ ਰਹੋ ਤੇ ਅਸੀਂ ਆ ਵੀ ਚਾਹੁੰਦੇ ਕਿ ਸਾਨੂੰ ਵੀ ਉੱਥੇ ਬੁਲਾਇਆ ਜਾਵੇ ਸਾਡਾ ਵੀ ਦਿਲ ਕਰਦਾ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਜਾਣ ਨੂੰ ਇਹ ਸਾਡੀ ਦਿਲੋਂ ਦੁਆ ਹੈ ਕਿ ਸਾਨੂੰ ਵੀ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣ ਜਿਹੜੇ ਸਾਡੇ ਤੋਂ ਵੀ ਵਿਛੋੜੇ ਗਏ ਨੇ ਜਿਵੇਂ ਤੁਸੀਂ ਆਪਣੀ ਅਰਦਾਸ ਵਿੱਚ ਇਹ ਮੰਗ ਕਰਦੇ ਹੋ ਤੇ ਜੇ ਮੇਰੀ ਗੱਲ ਅਗਲੇ ਤੱਕ ਪਹੁੰਚ ਰਹੀ ਹੈ ਤੇ ਸਾਡੇ ਵੀਜ਼ੇ ਲੱਗਣਗੇ ਸਾਨੂੰ ਬੁਲਾਇਆ ਜਾਏਗਾ ਔਰ ਸਾਡੇ ਵੀਜ਼ੇ ਰਿਜੈਕਟ ਨਹੀਂ ਹੋਣਗੇ ਬਹੁਤ ਸ਼ੁਕਰੀਆ ਜ਼ਰੂਰ ਬਾਬਰ ਸੱਚੇ ਦਿਲ ਨਾਲ ਜੋ ਕੰਮ ਕੀਤਾ ਆਪਾਂ ਸਭ ਨੇ ਮਿਲ ਕੇ ਕੀਤਾ ਉਦੋਂ ਤਾਂ ਤੁਸੀਂ ਬਿਲਕੁਲ ਬੱਚਿਆਂ ਤਰ੍ਹਾਂ ਹੁੰਦੇ ਸੀ ਜੀ ਤੇ ਤੁਹਾਡੇ ਕੰਮ ਕੀਤੇ ਦਾ ਹੀ ਅੱਜ ਸਾਨੂੰ ਸਾਰਾ ਕੁਝ ਨਜ਼ਰ ਆ ਰਹੀ ਹੈ ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਹੜੀ ਤੁਸੀਂ ਆਪਣੀ ਗੱਲ ਦੇ ਵਿੱਚ ਵੀ ਕੀਤੀ ਜੀ ਤੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਰਿਵਾਰਡ ਦੀ ਤਵੱਕਾ ਨਹੀਂ ਹੁੰਦੀ ਉਹਨਾਂ ਦਾ ਰਿਵਾਰਡ ਇਹੀ ਹੁੰਦਾ ਹੈ ਜੋ ਇਹ ਸਾਂਝ ਬਣ ਰਹੀ ਹੈ ਔਰ ਇਸ ਸਾਂਝ ਨੂੰ ਅੱਗੇ ਬਣਾਉਣ ਵਾਸਤੇ ਹੋਰ ਬਾਬਰ ਸਾਨੂੰ ਚਾਹੀਦੇ ਨੇ ਔਰ ਬੜੀ ਸਾਡੀ ਦੁਆ ਹੈ ਅਰਦਾਸ ਹੈ ਕਿ ਪੰਜਾਬ ਬਾਬਰ ਜਲੰਧਰੀ ਜਮਦਾ ਰਹੇ ਧੰਨਵਾਦ